ਹੈਲੋ ਅਸਲਾਮ ਵਾਲੇਕੁਮ। ਮੈਂ ਮੁਦੱਸਰ ਅਲੀ ਜਰਾ, ਤੁਸੀਂ ਵੇਖ ਰਹੇ ਹੋ YouTube ਚੈਨਲ ਪੰਜਾਬੀ ਮੁੰਡਾ। ਅੱਜ ਦਾ ਨਵਾਂ ਤੇ ਮਜ਼ੇਦਾਰ ਵਲੋਗ ਸਟਾਰਟ ਕਰਨੇ ਆ। ਤੇ ਸਵੇਰ ਦਾ ਟਾਈਮ ਸੀ ਤੇ ਸਵੇਰੇ ਉੱਠ ਕੇ ਤੇ ਡੰਗਰਾਂ ਪੱਠੇ ਪੁੱਠੇ ਪਾਏ ਅਸੀਂ ਸੁੱਤੇ ਆ 12, ਕਿਉਂਕਿ ਰਾਤੀ ਅਸੀਂ ਚਲਾਇਆ ਟਿਊਬਵੈਲ 6 ਵਜੇ ਤੋਂ ਲੈ ਕੇ ਤੇ 7 8 9 12 ਵਜੇ ਤੱਕ ਅਸੀਂ ਟਿਊਬਵੈਲ ਚਲਾਇਆ। ਤੇ ਬਾਅਦ ਚ ਟਿਊਬਵੈਲ ਚਲਾ ਕੇ ਤੇ ਮੂੰਜੀਆਂ ਸਾਰੀਆਂ ਭਰ ਕੇ ਕੰਪਲੀਟ ਫਿਰ ਅਸੀਂ ਸੁੱਤੇ ਆ 12 ਵਜੇ। ਤੇ 12 ਵਜੇ ਸੁੱਤੇ ਆ, ਤੁਹਾਨੂੰ ਪਤਾ ਹੀ ਹੈ ਫਿਰ ਬੰਦਾ ਲੇਟ ਸੁੱਤਾ ਹੈ, ਸੁਬਾਹ ਲੇਟ ਉੱਠਦਾ। 12 ਵਜੇ ਸੁੱਤੇ ਉਸ ਤੋਂ ਬਾਅਦ 12 ਵਜੇ ਟਿਊਬਵੈਲ ਬੰਦ ਕੀਤਾ ਤੇ ਫਿਰ ਉਸ ਤੋਂ ਬਾਅਦ ਵੀਡੀਓ ਅਪਲੋਡ ਕਰਨ ਲੱਗ ਪਿਆ ਤੇ ਉੱਥੇ ਟਾਈਮ ਲੱਗ ਗਿਆ। ਵੀਡੀਓ ਅਪਲੋਡ ਕਰਦੇ ਆ ਤਕਰੀਬਨ 1:30 ਦਾ ਟਾਈਮ ਹੋ ਗਿਆ। ਤੇ ਫਿਰ ਸੁੱਤੇ ਤੇ ਸੁਬਾਹ ਉੱਠੇ ਆ ਤਕਰੀਬਨ 7:30 7 ਵਜੇ ਉੱਠੇ ਆ। ਉੱਠ ਕੇ ਤੇ ਫਿਰ ਪੱਠੇ ਪੁੱਠੇ ਪਾਏ ਡੰਗਰਾਂ ਨੂੰ ਤੇ ਉਸ ਤੋਂ ਬਾਅਦ ਫਿਰ ਨਾਸ਼ਤਾ ਕੀਤਾ। ਨਾਸ਼ਤਾ ਕਰਕੇ ਫਰੈਸ਼ ਹੋ ਕੇ ਮੂੰਹ ਹੱਥ ਧੋ ਕੇ ਸਾਰਾ ਕੁਝ ਹੋ ਕੇ ਕਰਕੇ ਤੇ ਟਿਊਬਵੈਲ ਚੱਲ ਗਿਆ ਸੁਬਾਹ। ਤੇ ਤਕਰੀਬਨ ਟਾਈਮ ਹੋ ਗਿਆ ਸੀ 8:50 ਹੋ ਗਏ ਸਨ। ਤੇ ਮੈਂ ਕਿਹਾ ਵਲੋਗ ਅੱਜ ਦਾ ਸਟਾਰਟ ਕੀਤਾ ਹੀ ਕੋਈ ਨਹੀਂ, ਅੱਜ ਦਾ ਵਲੋਗ ਤੇ ਸਟਾਰਟ ਕਰ ਲਈਏ। ਤੇ ਮੈਂ ਕਿਹਾ ਵਲੋਗ ਸਟਾਰਟ ਕਰਨੇ ਆ। ਤਾਂ ਸੁਬਾਹ ਦਾ ਬੜਾ ਪਿਆਰਾ ਮੰਜ਼ਰ ਤੇ ਬੜਾ ਪਿਆਰਾ ਵਿਊ ਆ ਰਿਹਾ ਸੀ ਤੇ ਮੈਂ ਕਿਹਾ ਵਲੋਗ ਸਟਾਰਟ ਕਰੀਏ ਤੇ ਨਾਲੇ ਤੁਹਾਨੂੰ ਵਿਖਾਈਏ ਕਿ ਰਾਤੀ ਅਸੀਂ ਮੂੰਜੇ 'ਚ ਪਾਣੀ ਪਾਇਆ ਸੀ ਸਾਰੀਆਂ 'ਚ ਕੰਪਲੀਟ ਤੇ ਸੁਬਾਹ ਫੇਰ ਸੁੱਕਿਆ ਪਿਆ। ਜਿਉਂ ਸੁਬਾਹ ਅਸੀਂ ਉੱਠੇ ਅਸੀਂ ਕਿ ਚਲੋ ਮੂੰਜੀਆਂ ਭਰੀਆਂ ਹੋਣੀਆਂ 4-4 5-5 ਇੰਚ ਪਾਣੀ 'ਚ ਖਲੋਤਾ ਹੋਣਾ ਤੇ ਅਸੀਂ ਚਲੋ ਜੀ ਅੱਜ ਨਾ ਜਿਹੜਾ ਬਾਜਰਾ ਤੇ ਕਮਾਲ ਭਰਾਂਗੇ। ਉਹ ਜਦੋਂ ਸੁਬਾਹ ਅਸੀਂ ਉੱਠੇ ਆ ਤੇ ਉਹ ਪਾਣੀ ਜਿਹੜਾ ਨਾ ਸੁੱਕਿਆ ਵਿੱਚ ਪਿਆ, ਥੋੜਾ ਪਾਣੀ ਹੈ, ਤਕਰੀਬਨ 2-2 ਇੰਚ ਪਾਣੀ ਖਲੋਤਾ ਕਿਤੇ ਪਾਣੀ ਸਾਰਾ ਕੰਪਲੀਟ ਸੁੱਕਾ ਪਿਆ। ਤੇ ਫਿਰ ਅਸੀਂ ਟਿਊਬਵੈਲ ਚਲਾਇਆ। ਅਸੀਂ ਸੋਚਿਆ ਕਿ ਪਾਣੀ ਲਾਣਾ ਸਹੀ ਹੈ ਮੂੰਜੀ ਨੂੰ ਤੇ ਬਾਜਰਾ ਤੇ ਕਮਾ ਚਲੋ ਅਸੀਂ ਫੇਰ ਪਾੜ ਲਵਾਂਗੇ। ਐਸ ਕਰਕੇ ਅਸੀਂ ਕਿਹਾ ਕਿ ਚਲੋ ਜਿਹੜੀ ਨਾ ਮੂੰਜੀਆਂ ਜਿਹੜੀ ਨਾ ਉਹ ਭਰੀਏ ਤੇ ਮੂੰਜੀਆਂ ਨਾ ਭਰੀਆਂ ਨਾ ਤੇ ਫਿਰ ਸਵਾਂਕ ਵਿੱਚ ਹੋ ਜਾਣਾ। ਸਵਾਂਕ ਜਦੋਂ ਹੋ ਗਿਆ ਫਿਰ ਕੱਢਣਾ ਬੜਾ ਮੁਸ਼ਕਿਲ ਹੋਣਾ ਤੇ ਫਿਰ ਸਪਰੇਅ ਸਾਨੂੰ ਕਰਨੀ ਪੈ। ਤੇ ਫਿਲਹਾਲ ਵਿੱਚ ਸਵਾਂਕ ਹੀ ਉੱਗ ਪਿਆ ਸੀ ਤੇ ਜਿਹੜੀ ਦਵਾਈ ਅਸੀਂ ਪਾਈ ਸੀ ਨਾ 500 ਦੀ ਇੱਕ ਸ਼ੀਸ਼ੀ ਆਈ ਸੀ, ਉਹ ਫੀ ਕਿੱਲੇ ਨੂੰ ਅਸੀਂ ਇੱਕ ਸ਼ੀਸ਼ੀ ਪਾਈ ਏ ਤੇ ਉਹਦੇ ਨਾਲ ਨਾ ਜਿਹੜਾ ਸਵਾਂਕ ਹੈ ਨਾ ਉਹ ਫਿਲਹਾਲ ਸਰ ਗਿਆ। ਤੇ ਹੁਣ ਜਿਹੜਾ ਸਵਾਂਕ ਵਿੱਚ ਕੋਈ ਨਹੀਂ ਹੈ ਤੇ ਕਿਤੇ ਕੋਈ ਤੀਲਾ ਜਿਹੜਾ ਨਾ ਉੱਤੇ ਆਇਆ ਹੋਇਆ ਤੇ ਇਹ ਮੂੰਜੀ ਦੀ ਪਰਲੀ ਸਾਈਡ ਤੇ ਸਵਾਂਕ ਨਜ਼ਰ ਆਉਂਦਿਆ ਹੋਏਗਾ। ਕਿਤੇ ਇਹ ਤੀਲਾ ਜਿਹੜਾ ਨਾ ਉੱਤੇ ਨਜ਼ਰ ਆਇਆ ਹੋਇਆ, ਬਾਕੀ ਜਿਹੜਾ ਨਾ ਸਵਾਂਕ ਕੋਈ ਨਹੀਂ ਹੈਗਾ। ਤੇ ਅਸੀਂ ਕਿਹਾ ਕਿ ਚਲੋ ਮੂੰਜੀ 'ਚ ਪਾਣੀ ਚੰਗੀ ਤਰ੍ਹਾਂ ਕੰਪਲੀਟ ਢੱਕ ਦਿੰਦੇ ਆ ਨਾ ਤੇ ਇਸ ਕਰਕੇ ਸਵਾਂਕ ਜਿਹੜਾ ਨਾ ਥੱਲੇ ਜਿਹੜਾ ਨਾ ਰਹਿ ਜੇ ਸਰ ਜਾਵੇ ਤੇ ਫਿਰ ਸਾਨੂੰ ਸਪਰੇਅ ਜਿਹੜੀ ਕਰਨੀ ਨਾ ਪਵੇ। ਕੱਲ ਅਸੀਂ ਸਪਰੇਅ ਕਰਦੇ ਸਾਰਾ ਦਿਨ ਸਪਰੇਅ ਕੀਤੀ, 1 ਵਜੇ ਤੱਕ ਸਪਰੇਅ ਕੀਤੀ। ਉਸ ਤੋਂ ਬਾਅਦ 1 ਵਜੇ ਬੈਟ ਲੈਣ ਗਏ, ਲਿਆਂਦਾ ਛੋਟਾ ਨਿਕਲਿਆ, ਫਿਰ ਲੈਣ ਗਏ ਵੱਡਾ ਨਿਕਲਿਆ, ਫਿਰ ਅਸੀਂ ਲੈ ਕੇ ਛੋਟਾ ਬੈਲਟ ਮੁਕੰਮਲ ਫਿਰ ਅਸੀਂ ਟਿਊਬਵੈਲ ਤੇ ਪਾਇਆ। ਟਿਊਬਵੈਲ ਤੇ ਪਾ ਕੇ ਅਸੀਂ ਫਿਰ ਮੋਟਰ ਤੇ ਤੋਂ ਬੈਲਟ ਪਾ ਕੇ ਉਹ ਤੁਸੀਂ ਪੁਲੀ ਤੇ ਬੈਲਟ ਪਾਇਆ, 3 ਪੁਲੀਆਂ ਦੇ ਬੈਲਟ ਪਾ ਕੇ ਤੇ ਅਸੀਂ ਮੋਟਰ ਦਾ ਨਿਜ਼ਾਮ ਚਲਾ ਦਿੱਤਾ ਟਰੈਕਟਰ ਦਾ। ਅੱਬਾ ਨੂੰ ਗੁੱਸੇ ਹੁੰਦੇ ਸੀ ਕਿ ਤੁਸੀਂ ਜਿਹੜਾ ਕੰਮ ਕਰਨ ਦੇ ਖਰਾਬ ਕਰਨ ਦੇ, ਜੇ ਮੋਟਰ ਸਰ ਗਈ ਤੇ ਫਿਰ ਕੀ ਹੋਵੇਗਾ। ਅਸੀਂ ਕਿ ਚਲੋ ਇੱਕ ਵਾਰੀ ਤਜਰਬਾ ਕਰਕੇ ਤੇ ਵੇਖਦੇ ਆ ਨਾ। ਤਜਰਬਾ ਕਰਕੇ ਵੇਖਿਆ ਤੇ ਇਨਸ਼ਾਅੱਲਾ ਤਾਲਾ ਕਾਮਯਾਬ ਹੋ ਗਏ ਤੇ ਕਾਮਯਾਬ ਹੋਏ ਆ। ਤੇ ਟਿਊਬਵੈਲ ਚਲਾਈ ਰੱਖਿਆ ਰਾਤ ਤੇ ਨਾਲੇ ਪਾਣੀ ਲਾਇਆ ਮੂੰਜੀਆਂ ਤੇ ਹੁਣ ਮੂੰਜੀਆਂ ਭਰ ਕੇ ਨਾ ਤੇ ਦਸਤੀ ਲਾ ਦੇਣਾ ਉੱਤੇ ਕਮਾਦ ਨੂੰ ਤੇ ਮਕਈ ਨੂੰ, ਮੂੰਜੀ ਨੂੰ ਕਮਾਦ ਨੂੰ ਤੇ ਉੱਤੇ ਚਰੀ ਨੂੰ ਪਾਣੀ ਲਾ ਦੇਣਾ। ਉਹ ਭਰ ਕੇ ਨਾ ਤੇ ਫਿਰ ਸਾਡਾ ਸਾਰੇ ਪੀਚਾ ਨਾ ਮੁਕੰਮਲ ਹੋ ਜਾਣਾ। ਥੋੜਾ ਕਮਾਦ ਰਹਿੰਦਾ ਉਹ ਪਰਲੀ ਸਾਈਡ ਤੇ 2-3 ਕਿਆਰੇ ਮੋਟਾ। ਉਸ ਤੋਂ ਬਾਅਦ ਸਾਰਾ ਕਮਾਦ ਕੰਪਲੀਟ ਭਰ ਗਿਆ। ਮੂੰਜੀ 'ਚ ਪਾਣੀ ਖਲੋਤਾ ਫਿਲਹਾਲ। ਅਸੀਂ ਕਿਹਾ ਚਲੋ ਥੋੜਾ ਹੋਰ ਪਾ ਦੀ 4-4 ਇੰਚੀ ਹੋ ਜਾਏ ਨਾ ਤੇ ਫਿਰ ਕੰਮ ਸਹੀ ਰਹਿੰਦਾ। ਤੇ ਹੁਣ ਅਸੀਂ ਮੂੰਜੀਆਂ ਭਰਨੇ ਆ ਤੇ ਸਵੇਰ ਦਾ ਬੜਾ ਪਿਆਰਾ ਵੀ ਆਉਂਦਾ। ਸਵੇਰੇ ਇੰਨਾ ਪਿਆਰਾ ਮੰਜ਼ਰ ਹੁੰਦਾ ਨਾ ਜਿਹੜਾ ਹਿਸਾਬ ਨਹੀਂ। ਤੇ ਉਧਰੋਂ ਆਈਫੋਨ ਤੇ ਵੀਡੀਓ ਬਣੀ ਹੋਵੇ ਤੇ ਹੋਰ ਚਸ ਕਰ ਤੇ ਅਸੀਂ ਜਿਹੜੀ ਇਹਨਾਂ ਨੂੰ ਮੂੰਜੀਆਂ ਭਰਨ ਦੇ ਆ। ਤੇ ਟਿਊਬਵੈਲ ਸੁਬਾਹ ਚੱਲਿਆ ਹੋਇਆ ਸੀ ਤੇ ਟਿਊਬਵੈਲ ਚਲਾਇਆ ਨੂੰ ਤਕਰੀਬਨ 1.5 ਘੰਟਾ ਹੋ ਗਿਆ ਸੀ, 2 ਘੰਟੇ ਤੇ ਟਿਊਬਵੈਲ ਚਲਾਉਂਦੇ ਆ ਅਸੀਂ ਮਾਸ਼ਾਅੱਲਾ। ਤੇ ਪਨੀਰੀਆ ਜਿਹੜੀ ਨਾ ਆ ਵੀ ਵਿਕੀ ਪਈ ਹੈ ਤੇ ਉਹ ਵੀ ਸਾਡੀ ਖਲੋਤੀ ਹੈ, ਅਸੀਂ ਉਹ ਵੀ ਪੁੱਟਣੀ ਹੈ। ਤੇ ਅੱਜ ਫਿਲਹਾਲ ਅੱਬ ਕਹਿੰਦੇ ਸੀ ਪਨੀਰੀ ਪੁੱਟਣੀ ਹੈ ਤੇ ਜਿਹੜੇ ਸਾਰੇ ਬੰਦੇ ਆ ਨਾ ਪਨੀਰੀ ਪੁੱਟਣ ਆਏ ਹੋਏ ਨੇ ਤੇ ਕੱਲ ਨੂੰ ਜਿਹੜੀ ਸਾਰੀ ਸਾਡੀ ਪਨੀਰੀ ਉਹ ਖਤਮ ਹੋ ਜਾਣੀ। ਫਿਰ ਜਿਹੜੀ ਅਸੀਂ ਨਾ ਇਹ ਜਿਹੜੀ ਘਾਹ ਘੂ ਵਾਲੀ ਪੁੱਟ ਕੇ ਨਾ ਅਸੀਂ ਉਧਰ ਜਾ ਕੇ ਲਾ ਦੇਵਾਂਗੇ। ਉਹ ਵੀ ਪਨੀਰੀ ਜਿਹੜੀ ਨਾ ਕੰਪਲੀਟ ਹੋ ਜਾਏਗੀ, ਲੱਗ ਜਾਏਗੀ, ਫਿਰ ਉਹ ਵੀ ਤੁਰਨ ਵਾਲੀ ਬਣੇਗੀ। ਉਹਨੂੰ ਖਾਦ ਪਾ ਦੇਵਾਂਗੇ ਕਿਉਂਕਿ ਫਿਰ ਮੂੰਜੀ ਦਿਨ ਪਰ ਦਿਨ ਲੇਟ ਹੁੰਦੀ ਹੈ। ਇਸ ਕਰਕੇ ਅਸੀਂ ਦੁਬਾਰਾ ਲਾਈਏ ਤੇ ਛੇਤੀ ਵੱਢਣੀ ਹੁੰਦੀ। ਫਿਰ ਜਿਹੜੀ ਪਿਛੇਤਰੀ ਮੂੰਜੀ ਉਹ ਇਹਨਾਂ ਝਾੜ ਕੋ ਨਹੀਂ ਦਿੰਦੀ ਹੈਗੀ। ਇਸ ਕਰਕੇ ਅਸੀਂ ਕਿਹਾ ਕਿ ਜਿਹੜੀ ਮੂੰਜੀ ਲਾਈਏ ਫਟਾਫਟ ਤੇ ਕਿਉਂਕਿ ਫਿਰ ਲੇਟ ਹੋ ਗਈ ਨਾ ਫਸਲ ਤੇ ਫਿਰ ਇੰਨਾ ਝਾੜ ਦਿੰਦੇ ਸੋਹਣੀ ਵੀ ਨਹੀਂ ਲੱਗਦੀ ਹੈਗੀ। ਤੇ ਇਸ ਕਰਕੇ ਅਸੀਂ ਕਿਹਾ ਕਿ ਉਹ ਪੁੱਟ ਕੇ ਲੱਗ ਜਾਂਦੇ ਤੇ ਅਸੀਂ ਜਾ ਕੇ ਲਾਉਂਦੇ ਹਾਂ। ਚਲੋ ਜੀ ਆ ਜਿਹੜੀ ਮੂੰਜੀ ਨਾ ਕੰਪਲੀਟ ਭਰ ਗਈ ਹੈ ਤੇ ਅੱਬੂ ਨੇ ਕਹਿੰਦੇ ਤੂੰ ਜਿਹੜਾ ਪਾਣੀ ਇਹਨਾਂ ਛੇਂਕਰਾਂ ਨੂੰ ਲਾ ਦੇ। ਤੇ ਮੈਂ ਇਹਦਾ ਢੱਕਣ ਚੁੱਕ ਕੇ ਤੇ ਮੈਂ ਇਹਦਾ ਢੱਕਣ ਰੱਖ ਦਿੰਦਾ ਕਿਉਂਕਿ ਉਹ ਵੀ ਜਿਹੜੀ ਮੂੰਜੀ ਨਾ ਸਾਰੀ ਕੰਪਲੀਟ ਭਰ ਜਾਵੇ। ਤੇ ਇਸ ਕਰਕੇ ਮੈਂ ਕਿਹਾ ਚਲੋ ਇਹਨੂੰ ਪਾਣੀ ਦਾ ਬੰਨ ਦਈਏ ਤੇ ਢੱਕਣ ਲਾਏ ਨੇ ਅਸੀਂ ਵੱਡੇ ਇੰਝ ਰੱਖ ਦਈਦੇ ਤੇ ਚੁੱਕ ਦਈਦੇ। ਐ ਵੇਖੋ ਇਹਦਾ ਰੱਖ ਦਿੱਤਾ ਢੱਕਣ ਤੇ ਪਾਣੀ ਜਿਹੜਾ ਸਿੱਧਾ ਜਾਣ ਲੱਗ। ਚਲੋ ਜੀ ਇੱਥੋਂ ਜਿਹੜੀ 2 ਕਿੱਲਾ ਜਿਹੜੀ ਪਨੀਰੀ ਹੈ ਨਾ ਉਹ ਪੁੱਟ ਕੇ ਲੈ ਗਏ। ਇਹ ਜਗ੍ਹਾ ਜਿਹੜੀ ਖਾਲੀ ਹੋ ਗਈ ਹੈ, ਬਾਕੀ ਰਹਿ ਗਈ ਇਹ ਪਤਾ ਨਹੀਂ ਕਿਹਦੀ ਰਹਿ ਗਈ। ਇਹ 4 ਮਰਲੇ ਇਹ ਖਲੋਤੀ
ਤੇ ਕੁਛ ਆ ਖਲੋਤੀ ਆ ਵੀ ਉਹਨਾਂ ਨੇ ਪੁੱਟ ਕੇ ਲਾਈ ਨੇ 2 ਮਰਲੇ ਫਿਲਹਾਲ ਇੱਥੇ ਪੁੱਟ ਕੇ ਲੈ ਗਏ ਨੇ, ਹੁਣ ਲੈ ਗਏ ਤੇ ਸੁੱਕੇ ਤੇ ਪੁੱਟ ਕੇ ਲੈ ਗਏ ਨੇ। ਤੇ ਸਾਡੀ ਖਲੋਤੀ ਜੀ ਉਹ 4 ਮਰਲੇ ਹੋਰ ਕਿਸੇ ਦੇ, ਤੇ ਸਾਡੀ ਉਹ ਖਲੋਤੇ ਸੀ ਪੁੱਟਾਂ ਤੇ ਐ ਲਾ ਕੇ ਤੇ ਕਸੌਟੀ ਦਾ ਨਿਸ਼ਾਨ ਲਾ ਗਏ ਮੇਨ ਕੇ ਕਿਸੇ 4 ਮਰਲੇ ਜਿਹੜੀ ਨਾ ਇੱਥੋਂ ਅਸੀਂ ਪੁੱਟ ਕੇ ਲੈ ਚੱਲੇ। ਤੇ ਹੁਣ ਜਿਹੜਾ ਇੰਜ ਹੈ ਨਾ, ਮੈਂ ਪਾਣੀ ਲਾ ਰਿਹਾ ਸੀ ਤੇ ਘਰੋਂ ਸਿਸਟਰ ਨੇ ਕਿਹਾ ਕਿ ਨਾ ਦਾਖਲਾ ਜਿਹੜਾ ਨਾ ਮੇਰਾ ਰਹਿੰਦਾ 9ਵੀਂ ਦਾ 3ਰੇ ਸਮੈਸਟਰ ਦਾ, ਤੇ ਉਹ ਉਤਾਰਿਆ ਤੇ ਮੈਂ ਕਿਹਾ ਨਾਲ ਲੱਗਦੇ ਆ ਤੇ ਨਾ ਮੇਰਾ ਵੀ ਕੰਮ ਹੋ ਜਾਏ, ਮੇਰਾ ਵੀ ਦਾਖਲਾ ਜਿਹੜਾ ਨਾ 2ਰੇ ਸਮੈਸਟਰ ਦਾ ਉਹ ਵੀ ਰਹਿੰਦਾ ਤੇ ਅਸਾਈਨਮੈਂਟ ਮੇਰੀ ਕੰਪਲੀਟ ਹੋ ਗਈਆਂ ਸੀ ਤੇ ਮੇਰੀ ਜ਼ਰੂਰੀ ਰਹਿੰਦੀ ਸੀ। ਮੈਂ ਕਿਹਾ ਫਿਲਹਾਲ ਇਹਨਾਂ ਨੂੰ ਪੁਰ ਕਰਾਈਏ ਤੇ ਫਿਰ ਮੈਂ ਕੰਮ ਕਰਨੇ ਆ। ਮੈਂ ਕਿਹਾ ਪਾਣੀ ਲਾ ਦੇ ਚਲੋ ਇਹ ਕੰਮ ਕਰ ਰਹੀਏ, ਨਾਲੇ ਫਿਰ ਕੱਲ੍ਹ ਨੂੰ ਪਨੀਰੀ ਪੁੱਟਣੀ ਨਾ, ਇਸ ਕਰਕੇ ਫਿਰ ਕੱਲ੍ਹ ਟਾਈਮ ਨਹੀਂ ਲੱਗਣਾ। ਫਿਰ ਮੈਂ ਕਿਹਾ ਅੱਜ ਟਾਈਮ ਹੈਗਾ ਜਾ ਕੇ ਨਾ ਨਾਲੇ ਦਾਖਲਾ ਉਤਾਰਨ ਦੇ ਤੇ ਨਾਲੇ ਜਿਹੜੀ ਹੈ ਨਾ ਅਸਾਈਨਮੈਂਟ ਆ ਉਹ ਕਲੀਅਰ ਕਰਵਾ ਲਿਆਂਦੇ। ਤੇ ਮੈਂ ਹੁਣ ਜਾ ਰਿਹਾ ਜੀ ਨਹਿਰ ਕੋਲ ਤੇ ਆਪਣੇ ਕਰੀਬੀ ਦੋਸਤ ਉਹਦੇ ਕੋਲ ਜਾ ਰਿਹਾ। ਚਲੋ ਜੀ ਮੈਂ ਨਾ ਹੁਣ ਐਡਮਿਸ਼ਨ ਕਰਾ ਕੇ ਆ ਗਿਆ ਦਾਖਲਾ ਉਤਾਰ ਕੇ, ਤੇ ਪਾਣੀ ਜਿਹੜਾ ਸੀ ਨਾ ਲਾਇਆ ਸੀ ਇਹਨਾਂ ਨੇ ਰਹਿਮਾਨ ਨੇ ਤੇ ਮੁਬਸ਼ਰ ਨੇ ਮੂੰਜੀ ਨੂੰ, ਉਹ ਵੀਗਾ ਭਰ ਗਿਆ ਸੀ ਤੈਨੂੰ ਲਾਇਆ। ਤੇ ਇੱਥੇ ਤੇ ਯਾਰ ਸਵਾਂਕ ਹੀ ਬੜਾ ਹੋਇਆ ਪਿਆ, ਇਹ ਵੇਖੋ ਇਹ ਸਵਾਂਕ ਦੀ ਤਾਂ ਮੱਤ ਮਾੜੀ ਪਈ ਹੈ, ਵੇਖੋ ਇਹ ਵੇਖੋ ਇਹ ਸਵਾਂਕ ਹੀ ਬੜਾ ਹੋਇਆ ਪਿਆ ਇਹ 'ਚ। ਤੇ ਇਹਨੂੰ ਤਾਂ ਸਪਰੇਅ ਲਾਜ਼ਮੀ ਹੁਣ ਕਰਨੀ ਪੈਣੀ ਜੋ ਮਰਜ਼ੀ ਹੋ ਜਾਵੇ, ਇਹਦਾ ਸਵਾਂਕ ਸਰੇ ਹੀ ਕੋਈ ਨਹੀਂ ਹੈ। ਤੇ ਚਲੋ ਭਰਨੇ ਆ ਤੇ 10-12 ਦਿਨਾਂ ਬਾਅਦ ਜਦੋਂ ਮੂੰਜੀ ਬੂਟਾ ਮਾਰ ਜਾਏਗੀ ਨਾ ਤੇ ਫਿਰ ਇਹਨੂੰ ਜਿਹੜੀ ਨਾ ਸਵਾਂਕ ਵਾਲੀ ਜਿਹੜੀ ਸਪਰੇਅ ਨਾ ਅਸੀਂ ਉਹ ਕਰਾਂਗੇ। ਤੇ ਫਿਲਹਾਲ ਇਹਨੂੰ ਭਰਦੇ ਆ ਤੇ ਇਹ ਜਿਹੜਾ ਨਾ ਇੱਕ ਕਿਆਰਾ ਉਹ ਭਰ ਗਿਆ, ਦੂਸਰੇ ਨੂੰ ਲੱਗਾ ਤੀਸਰਾ ਭਰਨਾ। ਹੁਣ ਤੀਸਰਾ ਭਰ ਜਾਂਦਾ ਨਾ ਫਿਰ ਅਸੀਂ ਜਿਹੜਾ ਨਾ ਇਹ 1.5 ਕਿਲੋ ਨੂੰ ਪਾ ਕੇ ਨਾ ਫਿਰ ਸ਼ਾਮ ਨੂੰ ਸ਼ਾਇਦ ਇੰਸ਼ਾਅੱਲਾ ਤਾਲਾ ਅੱਜ ਫਿਰ ਟੂਬਲ ਚਲਾਈਏ, ਕਿਉਂਕਿ ਮੂੰਜੀਆਂ ਜਿਹੜੀਆਂ ਮਸਾਂ ਭਰਨੀਆਂ ਨੇ ਸ਼ਾਮ ਤਾਈਂ। ਬੱਦਲ ਹੋਇਆ, ਮੌਸਮ ਜਿਹੜਾ ਥੋੜ੍ਹਾ ਖਰਾਬ ਹੈ, ਗੜਬੜ ਹੋਈ ਹੈ, ਬਾਰਿਸ਼ ਹੀ ਨਹੀਂ ਪਈ ਹੈਗੀ ਤੇ ਇਸ ਕਰਕੇ ਮੌਸਮ ਨਾਲ ਥੋੜ੍ਹਾ ਜਿਹਾ ਇਸ਼ੂ ਬਣਿਆ। ਅਸੀਂ ਕਿਹਾ ਚਲੋ ਮੂੰਜੀਆਂ ਭਰ ਕੇ ਨਾ ਸ਼ਾਮ ਨੂੰ ਅਸੀਂ ਫਿਰ ਦੂਸਰਾ ਟੂਬਲ ਚਲਾਵਾਂਗੇ। ਸ਼ਾਮ ਨੂੰ ਟੂਬਲ ਚਲਾ ਕੇ ਤੇ ਭਰਾਂਗੇ ਅਸੀਂ ਪੱਠੇ ਤੇ ਚਰੀ ਭਰਾਂਗੇ ਅਸੀਂ ਤੇ ਕਮਾਲ, ਇਹ 2 ਛਾਂ ਭਰਾਂਗੇ। ਫਿਲਹਾਲ ਅਸੀਂ ਭਰਨੇ ਮੂੰਜੀ 'ਚ ਪਾਣੀ ਹਜੇ ਇੱਕ ਕਿਆਰੇ 'ਚ ਹੋ ਗਿਆ ਤੇ ਦੂਸਰੇ ਕਿਆਰੇ 'ਚ ਨਾ ਥੋੜ੍ਹਾ ਪਾਣੀ ਹੋਇਆ ਤੇ ਇਹ ਕਿਆਰਾ ਭਰਦਾ ਫਿਰ ਜਿਹੜਾ ਇਹਦਾ ਬਣ ਕੇ ਨਾ ਫਿਰ ਇਹਨੂੰ ਲਾ ਦਿੰਦੇ। ਇਹ ਭਰ ਜਾਏਗਾ ਤੇ ਫਿਰ ਉਹ 1.5 ਕਿਲੋ ਨੂੰ ਲਾ ਕੇ ਨਾ ਤੇ ਫਿਰ ਸਾਡੀ ਮੂੰਜੀ ਸਾਨੂੰ ਭਰ ਜਾਏਗੀ। ਜੇ ਟਾਈਮ ਹੋਇਆ ਤੇ ਫਿਰ ਸਬਜ਼ੀ ਲਾਵਾਂਗੇ, ਨਾ ਟਾਈਮ ਹੋਇਆ ਫਿਰ ਜਿਹੜਾ ਅਸੀਂ ਨਾ ਸ਼ਾਮ ਨੂੰ ਇੰਸ਼ਾਅੱਲਾ ਤਾਲਾ ਟੂਬਲ ਚਲਾਵਾਂਗੇ ਦੂਸਰਾ ਟਰੈਕਟਰ ਤੇ ਡੀਜ਼ਲ ਨਾਲ। ਫਿਰ ਅਸੀਂ ਜਿਹੜੀਆਂ ਭਰਾਂਗੇ ਚੜੀ, ਉਸ ਤੋਂ ਬਾਅਦ ਕਮਾਦ ਭਰਾਂਗੇ ਤੇ ਫਿਰ ਜਿਹੜੀਆਂ ਸਾਡੀ ਸਾਰੀ ਫਸਲਾਂ ਕੰਪਲੀਟ ਭਰ ਜਾਣੀਆਂ। ਫਿਰ ਉਸ ਤੋਂ ਬਾਅਦ ਜਿਹੜਾ ਨਾ ਸਿੱਧਾ ਮੂੰਜੀ ਨੂੰ ਕਰਾਂਗੇ ਪਾਣੀ, ਫਿਰ ਮੂੰਜੀ ਪਾਣੀ ਪੂਰਾ ਹੋ ਜਾਇਆ ਕਰੇਗਾ। 2-4 ਦਿਨ ਹੀ ਹੈਗੇ ਨੇ ਜਿੰਦਰ ਗਰਮੀ ਪੈਂਦੀ ਹੈ, ਇੱਕ ਬਾਰਿਸ਼ ਪੈ ਗਈ ਤੇ ਕੰਮ ਜਿਹੜਾ ਸਹੀ ਹੋ ਜਾਣਾ। ਬਾਰਿਸ਼ ਤਾਂ ਸਿਰਫ ਦੇਰ, ਬਾਰਿਸ਼ ਨਾ ਪਈ ਫਿਰ ਸਾਨੂੰ ਜਿਹੜਾ ਟੂਬਲ ਚਲਾਉਣਾ ਪੈਣਾ 2-3 ਵਾਰੀ। ਜੇ ਬਾਰਿਸ਼ ਪੈ ਗਈ ਫਿਰ ਇੰਸ਼ਾਅੱਲਾ ਤਾਲਾ ਜਿਹੜਾ ਪਾਣੀ ਦਾ ਮੂੰਜੇ 'ਚ ਮੁਕੰਮਲ ਪੂਰਾ ਹੋ ਜਾਣਾ ਕਰਨਾ। ਫਿਰ ਸਾਨੂੰ ਕੋਈ ਲੋੜ ਨਹੀਂ ਹੈਗੀ ਟੂਬਲ ਚਲਾਉਣ ਦੀ ਤੇ ਫਿਰ ਸੋਲਰ ਨੇ ਪਾਣੀ ਜਿਹੜਾ ਨਾ ਪੂਰਾ ਕਰਦੇ ਰਹਿਣਾ। ਜੇ ਨਾ ਬਾਰਿਸ਼ ਪਈ ਫਿਰ ਸਾਨੂੰ 5-6 ਵਾਰੀ ਚਲਾਉਣਾ ਪੈਣਾ, ਕਿਉਂਕਿ ਸੋਲਰ ਨਾਲ ਜਿਹੜਾ ਪਾਣੀ ਜਿਹੜਾ ਨਾ ਮੂੰਜੀ 'ਚ ਕੋਈ ਨਹੀਂ ਪੂਰਾ ਹੁੰਦਾ ਐਡੀ ਛੇਤੀ। ਇਸ ਕਰਕੇ ਸੋਲਰ ਫਿਰ ਪਾਣੀ ਪਾਉਂਦੇ ਰਿਹਾ ਕਰਾਂਗੇ ਮੂੰਜੀਆਂ 'ਚ ਟੂਬਲ ਦਾ ਦੂਸਰਾ। ਤੇ ਇਹਦੇ 'ਚ ਹੀ ਪਾਣੀ ਖਲੋਤਾ ਸੀ ਰਾਤੀ 'ਚ ਨਾ ਮਾਸ਼ਾਅੱਲਾ 3-3 ਇੰਚੀਆ 4-4 5-5 ਇੰਚੀਆ ਪਾਣੀ ਖਿਲਾ ਰਿਹਾ। ਫਿਰ ਵੇਖ ਲਓ ਸੁੱਕਾ ਪਿਆ ਤੇ ਰੇਤਲੀ ਜਾ ਨਾ ਇਸ ਕਰਕੇ ਪੈਰੀਆਂ ਫਿਰ ਨਵੀਆਂ ਨੇ ਕਰਾਹ ਮਾਰੇ ਸਨ ਤੇ ਇਸ ਕਰਕੇ ਫਿਰ ਪਾਣੀ ਛੇਤੀ ਸੁਕਾ ਜਾਂਦੀਆਂ ਨੇ। ਕੋਈ ਨਹੀਂ ਐਲਕਾ ਦਾ ਸਾਲ ਨੇ ਅਗਲੇ ਸਾਲ ਚੰਗੀ ਤਰ੍ਹਾਂ ਢੀਜਣ ਗਾ ਲਾਂਗੇ ਨਾ ਫਿਰ ਬਿਲਕੁਲ ਸਹੀ ਹੋ ਜਾਣਗੇ। ਤੇ ਤੁਸੀਂ ਸਾਡੇ ਕੋਲ ਜੁੜੇ ਰਹਿਣਾ। ਤੇ ਫਿਲਹਾਲ ਇੱਥੇ ਹੀ ਐਂਡ ਕਰਦੇ ਆ ਕਿਉਂਕਿ ਜ਼ਿਆਦਾ ਫਿਰ ਲੰਮਾ ਹੋ ਜਾਂਦਾ ਤੇ ਇਸ ਕਰਕੇ ਥੋੜ੍ਹਾ ਜਿਵੇਂ ਕੰਮ ਕਰੀਏ ਉਸ ਰੂਟੀਨ ਨਾਲ ਫਿਰ ਜਿਹੜਾ ਥੋੜ੍ਹਾ ਵਲੋਗ ਬਣਾਉਂਦੇ। ਤੇ ਤੁਸੀਂ ਸਾਡੇ ਵਲੋਗ ਨਾਲ ਜੁੜੇ ਰਹਿਣਾ, ਐਡ ਕਰ ਵੇਖਣਾ। ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਬੈਲ ਆਈਕਨ ਦਬਾ ਤੇ ਦੁਆ ਯਾਦ ਰੱਖ ਤੇ ਅੱਗੇ ਫਿਰ ਸ਼ੇਅਰ ਕਰਦੇ ਤੁਹਾਡੇ ਨਾਲ ਵਲੋਗ ਹੋਰ। ਤੇ ਫਿਲਹਾਲ ਇੰਨਾ ਕੋਈ ਹੈ ਪਾਣੀ ਆਉਂਦਿਆ ਅਸੀਂ ਤੇ ਇਹ ਕਿਆਰਾ ਭਰ ਗਿਆ, ਨੱਕੇ ਲਾਏ ਹੋਏ ਨੇ, ਨੱਕੇ ਚੁੱਕੀ ਜਾਈ ਤੇ ਰੱਖੀ ਜਾਈਦੇ ਆ। ਮੂੰਜੀ ਜਿਹੜੀ ਭਰ ਚੱਲੀ ਸੀ ਤਕਰੀਬਨ ਕੰਪਲੀਟ। ਪਨੀਰੀ ਜਿਹੜੀ ਨਾ ਅਸੀਂ ਅੱਜ ਪੁੱਟਣੀ ਹੈ ਸ਼ਾਮ ਤੇ ਉਹੀ ਅਸੀਂ ਪੁੱਟਾ। ਇਹ ਮੂੰਜੀ 'ਚ ਪਾਣੀ ਖਲੋਤਾ ਪਰਲੀ ਭਰ ਦਿੱਤੀ, ਇਹ ਵੀ ਭਰ ਦਿੱਤੀ, ਇਹ ਭਰ ਚੱਲੀ। ਬਾਅਦ 'ਚ ਰਹਿ ਇਹ ਜਾਣੀ ਇਹ ਭਰ ਕੇ ਤੇ ਸਿੱਧਾ ਉੱਤੇ ਪਾਣੀ ਲੈ ਜਾਣਾ ਅਸੀਂ। ਚਲੋ ਜੀ ਹੁਣ ਆਪਾਂ ਚੱਲੇ ਆ ਪੱਠੇ ਵੱਢਣ ਤੇ ਸ਼ਾਮ ਦਾ ਟਾਈਮ ਹੋ ਗਿਆ ਸੀ ਤੇ ਮੈਂ ਕਿਹਾ ਵਲੋਗ ਜਿਹੜਾ ਖਤਮ ਕਰ ਦਈਏ ਕਿਉਂਕਿ ਫਿਰ ਵਲੋਗ ਦਾ ਐਂਡ ਕਰਨਾ ਹੁੰਦਾ ਨਾ। ਅੱਜ ਫਿਰ ਸੁੱਤੇ ਰਹੇ ਤੇ ਫਿਰ ਸੁੱਤੇ ਕੋਈ ਨਹੀਂ, ਮਸਲ ਕੰਮ ਕਰਦੇ ਤੇ ਉਧਰ ਗਏ ਸੀ ਦਾਖਲਾ ਤਾਰ ਕੇ ਆਏ ਤੇ ਘਰ ਦਾ ਕੰਮ ਸ਼ਮ ਸੀ ਥੋੜਾ ਜਿਹਾ ਉਹ ਕੀਤਾ ਤੇ ਉਸ ਤੋਂ ਬਾਅਦ ਪਾਣੀ ਪੂਣੀ ਲਾਉਂਦੇ ਰਹੇ ਤੇ ਟੂਬਲ ਹੁਣ ਬੰਦ ਹੋਇਆ। ਮੂੰਜੇ ਸਿਰਫ ਪਾਣੀ ਹੋਇਆ ਨਾ ਤੇ ਬਾਕੀ ਜਿਹੜਾ ਪਾਣੀ ਨਾ ਅਸੀਂ ਕੋਈ ਨਹੀਂ ਲਾਇਆ ਹੈਗਾ ਕਿਉਂਕਿ ਅੱਬੂ ਕਹਿੰਦੇ ਜੇ ਰਾਤ ਤੋਂ ਰਾਤ ਬਾਰਿਸ਼ ਪੈ ਗਈ ਨਾ ਫਿਰ ਤਾਂ ਠੀਕ, ਨਾ ਬਾਰਿਸ਼ ਪਈ ਨਾ ਫਿਰ ਸਵੇਰ ਅਜ਼ਾਨਾਂ ਵਾਲੇ ਜਿਹੜਾ ਨਾ ਟੂਬਲ ਚਲਾ ਕੇ ਤੇ ਫਿਰ ਉਹਨੂੰ ਪਾਣੀ ਲਾ ਦੇਵਾਂਗੇ ਬਾਜਰੇ ਨੂੰ ਤੇ ਕਮਾਦ ਨੂੰ ਤੇ ਚਰੀ ਨੂੰ ਜਿਹੜੀ ਵੀ। ਤੇ
ਆਏ ਸਨ ਸਾਡੇ ਕੋਲ ਮਹਿਮਾਨ ਤੇ ਚਾਚਾ ਇਮਤਿਆਜ਼ ਹੋਣੀ ਤੇ ਅਸੀਂ ਉਹਨਾਂ ਦੇ ਅਗਲਾ ਅੱਗੇ ਬੈਠੇ ਰਹੇ ਵਾਵਾ ਜਰ ਗੱਪਸ਼ਪ ਲਾਈ ਤੇ ਫਿਰ ਕਿਹਾ ਕਿ ਚਲੋ ਮੈਂ ਕਿ ਸ਼ਾਮ ਦਾ ਟਾਈਮ ਹੋ ਗਿਆ ਤੇ ਨਾਲੇ ਵਲੋਗ ਹੀ ਖਤਮ ਕਰਨਾ ਤੇ ਸੂਰਜ ਡੁੱਬਣ ਦਿਆ ਸੀ ਤੇ ਸ਼ਾਮ ਦਾ ਹੀ ਬੜਾ ਪਿਆਰਾ ਵਿਊ ਆਉਂਦਾ ਹੁੰਦਾ। ਸ਼ਾਮ ਨੂੰ ਵੀਡੀਓ ਬਣਾਇਆ ਤੇ ਬੜਾ ਪਿਆਰਾ ਮੰਜ਼ਰ ਬਣਦਾ ਤੇ ਇਸ ਕਰਕੇ ਮੈਂ ਵਲੋਗ ਜਿਹੜਾ ਨਾ ਸ਼ਾਮ ਦਾ ਥੋੜਾ ਬਣਾ ਲਈਏ, ਵਿਊ ਬੜਾ ਪਿਆਰਾ ਹੁੰਦਾ ਤੇ ਇਸ ਕਰਕੇ ਮੈਂ ਕਿਹਾ ਸ਼ਾਇਦ ਇਹਦਾ ਕਰਕੇ ਮੈਂ ਵਾਇਰਲ ਹੋ ਜਾਵਾਂ। ਤੇ ਸ਼ਾਮ ਦਾ ਹੀ ਬੜਾ ਹੀ ਪਿਆਰਾ ਮੰਜ਼ਰ ਹੁੰਦਾ ਤੇ ਇਸ ਕਰਕੇ ਪਾਣੀ ਮੂੰਜੀਆਂ 'ਚ ਜਿਹੜਾ ਨਾ ਉਹ ਖਲੋਤਾ ਹੋਇਆ ਤੇ ਜਿਹੜਾ ਬਾਜਰਾ ਜਿਹੜਾ ਨਾ ਉਹ ਸਾਡਾ ਭਰਨ ਵਾਲਾ ਰਹਿੰਦਾ ਤੇ ਮੂੰਜੀਆਂ ਜਿਹੜੀਆਂ ਮਾਸ਼ਾਅੱਲਾ ਸਾਡੀਆਂ ਜਿਹੜੀਆਂ ਨਾ ਤੁਰ ਪਈਆਂ ਨੇ, ਪਾਣੀ ਖਲੋਤਾ ਮੂੰਜੀਆਂ 'ਚ ਬਿਹਤਰੀਨ ਕਰ ਤੇ ਉਸ ਤੋਂ ਬਾਅਦ ਜਿਹੜਾ ਨਾ ਇਹ ਤੂੜੀ ਦੀ ਧਾਰ ਵੀ ਖਤਮ ਹੋ ਚੱਲੀ ਹੈ ਤੇ ਮੈਂ ਹੁਣ ਚੱਲਾਂ ਮੈਂ ਪੱਠੇ ਵੱਢਣ ਚੱਲਾਂ। ਪੱਠੇ ਵੱਢ ਕੇ ਨਾ ਤੇ ਫਿਰ ਸ਼ਾਮ ਪੈ ਜਾਂਦੀ ਇਸ ਕਰਕੇ ਫਿਰ ਵਲੋਗ ਨਹੀਂ ਖਤਮ ਹੁੰਦਾ ਤੇ ਮੈਂ ਕਿਹਾ ਹੁਣ ਜਿਹੜਾ ਵਲੋਗ ਨਾ ਖਤਮ ਕਰ ਦਈਏ ਤੇ ਤੁਸੀਂ ਦੁਆਵਾਂ ਯਾਦ ਰੱਖਿਓ ਤੇ ਮੇਰੇ ਚੈਨਲ ਕਰ ਦਿਓ ਸਬਸਕ੍ਰਾਈਬ ਤੇ ਇੱਥੇ ਵਲੋਗ ਦਾ ਕਰਦੇ ਐਂਡ ਤੇ ਓਕੇ, ਅੱਲਾ ਹਾਫਿਜ਼।